Viewers, welcome back in our program. And ਡਾਕਟਰ ਸਾਹਿਬ ਸਾਡਾ ਅਗਲਾ ਮੈਸੇਜ ਰੋਮ ਇਟਲੀ ਤੋਂ ਸਰਦਾਰ ਕਰਮਜੀਤ ਸਿੰਘ ਬਾਟ ਜੀ ਦਾ ਹੈ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਵਧੀਆ ਲੱਗਦਾ ਹੈ, ਖਾਸ ਕਰਕੇ ਇਤਿਹਾਸ ਸੈਕਸ਼ਨ ਤੇ ਸਿਆਸੀ ਟਿੱਪਣੀਆਂ। ਇਹਨਾਂ ਦਾ ਸਵਾਲ ਹੈ, ਅਕਾਲੀ ਦਲ ਨੇ ਇੱਕ ਪਾਸੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਐਲਾਨ ਕੇ ਪੰਥਕ ਏਜੰਡੇ ਨਾਲੋਂ ਤੋੜ ਵਿਛੋੜ ਕਰ ਲਿਆ ਹੈ, ਪਰ ਦੂਸਰੇ ਪਾਸੇ ਇਹ ਸ਼੍ਰੋਮਣੀ ਗੁਰਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਵੀ ਲੜਦੇ ਹਨ ਅਤੇ ਸਿੱਖਾਂ ਦਾ ਪੰਥਕ ਮਾਮਲਿਆਂ ਤੇ ਜਜ਼ਬਾਤੀ ਬਲੈਕਮੇਲ ਵੀ ਕਰਦੇ ਹਨ। ਇਹਨਾਂ ਦਾ ਕੀ ਇਲਾਜ ਹੈ? ਕਿ ਇਹੋ ਜਿਹੀ ਸਥਿਤੀ ਖਾਲਸਾ ਪੰਥ ਨੂੰ ਕਦੀ ਪਹਿਲਾਂ ਵੀ ਵੇਖਣੀ ਪਈ ਸੀ? ਡਾਕਟਰ ਸਾਹਿਬ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਵੀਰ ਕਰਮਜੀਤ ਸਿੰਘ ਬਾਟ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਰੋਮ ਇਟਲੀ ਤੋਂ ਲਿਖਿਆ ਜੀ। ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ, ਇਸ ਲਈ ਵੀ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਉਹ ਸੁਣਦੇ ਨੇ ਜੀ। ਉਹਨਾਂ ਦੇ ਦੋ ਸਵਾਲ ਨੇ ਆਲਮੋਸਟ। ਪਹਿਲਾ ਤਾਂ ਇਹੀ ਹੈ ਕਿ ਅਕਾਲੀ ਦਲ ਜਿਹੜਾ ਕਿ ਸਿੱਖਾਂ ਦੀ ਨੁਮਾਇੰਦਾ ਸਿਆਸੀ ਜਮਾਤ ਸੀ, ਸਿੱਖ ਹਿੱਤਾਂ ਦੀ ਰਾਖੀ ਕਰਨਾ ਜੀ ਇਸ ਦਾ ਮੂਲ ਏਜੰਡਾ ਸੀ। ਸ਼ਬਦ ਅਕਾਲੀ ਉੱਥੋਂ ਆਇਆ, ਪੱਗ ਦਾ ਰੰਗ ਵੀ ਨੀਲਾ ਰੱਖਿਆ ਇਹਨਾਂ ਨੇ। ਅਕਾਲੀ ਫੂਲਾ ਸਿੰਘ ਸਾਡੇ ਜਿਹੜੀ ਪੁਰਾਤਨ ਨਿਹੰਗ ਪਰੰਪਰਾ ਹੈ ਉਹਨਾਂ ਤੋਂ ਹੀ ਇਹ ਸਿਰਫ ਰੱਬ ਦੇ ਖੌਫ ਵਾਲੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਗੁਰਦੁਆਰਾ ਸੁਧਾਰ ਲਹਿਰ 'ਚ ਅਕਾਲੀਆਂ ਨੇ ਬੜੀਆਂ ਜ਼ਬਰਦਸਤ ਕੁਰਬਾਨੀਆਂ ਕੀਤੀਆਂ ਨੇ ਜੀ। ਪਰ ਅੱਜ ਇਹਨਾਂ ਦਾ ਏਜੰਡਾ ਪੰਜਾਬੀ ਪਾਰਟੀ ਦੇ ਨਾਂ ਥੱਲੇ ਹਿੰਦੂਤਵਾ ਨੂੰ ਪ੍ਰਮੋਟ ਕਰਨਾ ਜੀ। ਚਲੋ ਜੀ ਸਦਕੇ, ਜੇ ਉਹਨਾਂ ਨੂੰ ਇਹ ਡਗਰ ਪਸੰਦ ਨਹੀਂ ਹੈ ਜਾਣ, ਉਹਨਾਂ ਦੇ ਹਿੰਦੂਤਵਾ ਦੀ ਡਗਰ ਤੇ ਜਾਣ ਜੀ। ਪਰ ਇਹ ਸਿੱਖੀ ਦੀ ਧਰਤੀ ਤੇ ਖਲੋ ਕੇ, ਜਿਵੇਂ ਇਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜੇ ਪੰਜਾਬੀ ਪਾਰਟੀ ਹੈ ਤੇ ਫਿਰ ਇਹ ਕਿਸ ਕੈਪੈਸਿਟੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲੜਦੀ ਹੈ ਜੀ। ਉਹ ਤਾਂ ਧਾਰਮਿਕ ਸਿੱਖਾਂ ਦੇ ਮੁੱਦੇ ਨੇ ਜੀ ਜੀ। ਜੇ ਅਕਾਲੀ ਦਲ ਪੰਜਾਬੀ ਪਾਰਟੀ ਹੈ ਤਾਂ ਐਜ਼ ਏ ਪਾਰਟੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਿਉਂ ਲੜਦੇ ਨੇ? ਦਿੱਲੀ ਕਮੇਟੀ ਸਾਰੀ ਪੰਜਾਬ ਦੀ ਕੈਬਨਿਟ ਜਾ ਕੇ ਦਿੱਲੀ ਬੈਠੀ ਸੀ ਜੀ, ਟਰੱਕ ਨੋਟਾਂ ਦੇ ਭਰ ਕੇ, ਟਰਾਲੀਆਂ ਲੈ ਕੇ ਜੀ। ਸੋ ਜ਼ਾਹਰ ਹੈ ਵੀ ਇਹ ਹਿੰਦੁਸਤਾਨ ਦੇ ਕਾਨੂੰਨ ਨੂੰ ਵੀ ਵਾਇਓਲੇਟ ਕਰ ਰਹੇ ਨੇ, ਔਰ ਬਾਕੀ ਜਿਹੜਾ ਕਾਨੂੰਨ ਕਿਸੇ ਆਮ ਸਿੱਖ ਨੂੰ ਜਿਹੜਾ ਆਜ਼ਾਦੀ ਨਾਲ ਆਪਣੀ ਐਕਸਪ੍ਰੈਸ਼ਨ ਦਿੰਦਾ ਹੈ ਉਹਦੀ ਜ਼ਮਾਨਤ ਤੱਕ ਨਹੀਂ ਹੁੰਦੀ, ਹਾਈ ਕੋਰਟ ਤੱਕ ਪਹੁੰਚੇ ਬਿਨਾਂ, ਕਈਆਂ ਦੀ ਉੱਥੇ ਵੀ ਨਹੀਂ ਹੁੰਦੀ ਜੀ, ਉਹ ਇਹਨਾਂ ਨੂੰ ਕਿਉਂ ਫੰਕਸ਼ਨ ਕਰ ਲੈਣ ਦਿੰਦੇ ਨੇ ਕਿ ਵੀ ਜੇ ਤੁਸੀਂ ਇਲੈਕਸ਼ਨ ਕਮਿਸ਼ਨ ਬਣਾਇਆ ਹੈ ਔਰ ਤੁਸੀਂ ਕਹਿੰਦੇ ਹੋ ਜੀ ਕਿ ਨਹੀਂ ਇਹ ਧਾਰਮਿਕ ਮੁੱਦੇ ਜਿਹੜੇ ਨੇ ਇਹਦੇ 'ਚ ਤੁਸੀਂ ਐਕਸਪਲੋਇਟ ਨਹੀਂ ਕਰ ਸਕਦੇ, ਤੇ ਫਿਰ ਇਹ ਕਿਵੇਂ ਇੱਕੋ ਵੇਲੇ ਇਹ ਇੱਕ ਸਿਆਸੀ ਵੀ ਨੇ ਔਰ ਧਾਰਮਿਕ ਵੀ ਨੇ ਜੀ? ਜਾਂ ਤਾਂ ਬਿਲਕੁਲ ਧਾਰਮਿਕ ਪਾਰਟੀ ਹੋਏ ਜੀ। ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਵੀ ਇਹ ਜਿਹੜਾ ਜਜ਼ਬਾਤੀ ਬਲੈਕਮੇਲ ਹੈ ਸਿੱਖਾਂ ਦਾ ਜੀ। ਹੁਣ ਜੇ ਸਿੱਖ ਹੋਣਾ ਚਾਹੁੰਦੇ ਨੇ ਬਲੈਕਮੇਲ, ਤੇ ਉਹਦਾ ਤੁਸੀਂ ਕੀ ਕਰ ਸਕਦੇ ਹੋ? ਜੀ ਜੀ ਬਿਲਕੁਲ। ਕਿਉਂਕਿ ਰਿਪੀਟਡਲੀ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਬਾਰ-ਬਾਰ ਪੰਥ ਦੇ ਨਾਲ ਧੋਖਾ ਕੀਤਾ ਹੈ, ਬਾਰ-ਬਾਰ ਪੰਥ ਦੇ ਨਾਲ ਫਰਾਡ ਕੀਤਾ ਹੈ ਜੀ, ਮੋਰਚੇ ਲਾਏ, ਮੋਰਚੇ ਲਾ ਕੇ ਸਮਝੌਤੇ ਕੀਤੇ, ਆਪਣਾ ਟੱਬਰ ਕਿਵੇਂ ਜਿਹੜਾ ਉਹਨੂੰ ਸਾਰੇ ਪੰਜਾਬ ਨੂੰ ਜਗੀਰ ਬਣਾ ਕੇ ਵੰਡਿਆ ਹੋਇਆ, ਕਿਤੇ ਸਾਲਾ ਹੈ, ਕਿਤੇ ਜੀਜਾ ਹੈ, ਕੋਈ ਹਰਸਿਮਰਨ ਨੂੰ ਦਿੱਲੀ ਭੇਜਿਆ ਹੋਇਆ, ਮੈਂਬਰ ਪਾਰਲੀਮੈਂਟ ਬਣਾਇਆ, ਆਪ ਪੰਜਾਬ ਵੰਡਿਆ ਹੋਇਆ ਜੀ ਜੀ। ਸੋ ਇਹਨਾਂ ਹਾਲਾਤਾਂ 'ਚ ਇਹਨਾਂ ਤੋਂ ਕਿਵੇਂ ਛੁਟਕਾਰਾ ਹੋਏ ਜੀ, ਇਹਦਾ ਤਾਂ ਜਵਾਬ ਮੇਰੇ ਕੋਲ ਵੀ ਨਹੀਂ ਹੈ। ਛੁਟਕਾਰਾ ਤਾਂ ਜ਼ਰੂਰ ਹੋਏਗਾ ਜੀ। ਰੱਬ ਦੀ ਲਾਠੀ ਕਹਿੰਦੇ ਨੇ ਵੀ ਬੇਆਵਾਜ਼ ਹੁੰਦੀ ਹੈ ਪਰ ਵੱਜਦੀ ਜ਼ਰੂਰ ਹੈ ਜੀ। ਤੇ ਇੰਨਾ ਕੁ ਮੈਂ ਜ਼ਰੂਰ ਕਹਿ ਸਕਦਾ ਜਿੰਨਾ ਕੁ ਮਾੜਾ ਮੋਟਾ ਇੱਕ ਵਿਦਿਆਰਥੀ ਦੇ ਨਾਤੇ ਮੈਂ ਸਿੱਖ ਇਤਿਹਾਸ ਨੂੰ, ਸਿੱਖ ਪਰੰਪਰਾਵਾਂ ਨੂੰ ਜਾਂ ਸਿੱਖ ਬੈਕਗਰਾਊਂਡ ਨੂੰ ਸਮਝੇ ਜੀ, ਕਿ ਜਿਸ ਨੇ ਪੰਥ ਨਾਲ ਧਰੋਹ ਕੀਤਾ ਹੈ, ਪੰਥ ਦਾ ਨੁਕਸਾਨ ਕੀਤਾ ਹੈ, ਪੰਥ ਦੇ ਨਾਲ ਦਗਾ ਕਮਾਇਆ, ਉਹਦਾ ਰਿਹਾ ਕੁਛ ਨਹੀਂ ਹੈ ਜੀ ਜੀ। ਉਹ ਇੱਕ ਪੀੜ੍ਹੀ 'ਚ ਗਿਆ, ਦੋ 'ਚ ਗਿਆ, ਉਹ ਖਾਕ 'ਚ ਰਲਿਆ। ਸੋ ਅਲਟੀਮੇਟਲੀ ਪੰਥ ਸਰਵਾਈਵ ਕਰੇਗਾ, ਪੰਥ ਇਸ 'ਚੋਂ ਵੀ ਨਿਕਲੇਗਾ, ਪੰਥ ਮਜ਼ਬੂਤ ਹੋਏਗਾ, ਗੁਰੂ ਪੰਥ ਨੂੰ ਘਰ ਵੀ ਬਖਸ਼ਣਗੇ। ਤੇ ਇਹਨਾਂ ਦਾ ਇਹ ਜਿਹੜਾ ਸਾਰੀ ਇਹਨਾਂ ਦੀ ਪਾਪ ਦੀ ਜੰਜ ਹੈ, ਇਕੱਲਾ ਬਾਦਲ ਨਹੀਂ, ਜਿਹੜੇ ਸਾਰੇ ਹੀ ਜਾਂਜੀ ਬਣੇ ਹੋਏ ਨੇ ਇਹਨਾਂ ਬੇਈਮਾਨ ਦੂਲਿਆਂ ਔਰ ਸਰਬਾਲਿਆਂ ਦੇ ਨਾਲ ਜੀ, ਇਹ ਸਾਰੇ ਹੀ ਜਿਹੜੇ ਨੇ ਅਲਟੀਮੇਟਲੀ ਇਹਨਾਂ ਨੂੰ ਇਸ ਦੀ ਕੀਮਤ ਦੇਣੀ ਪਏਗੀ। ਇਹ ਜਿਹੜਾ ਅਨਪਨਿਸ਼ ਨਹੀਂ ਜਾਣਗੇ ਜੀ ਜੀ ਬਿਲਕੁਲ। ਸਾਡੀ ਅਗਲੀ ਈਮੇਲ ਹੁਸ਼ਿਆਰਪੁਰ ਪੰਜਾਬ ਤੋਂ ਵੀਰ ਪਵਨਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਨ ਸੀ
ਤੇ ਸਾਡੇ ਪਿੰਡ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ। ਜਦੋਂ ਮੈਂ ਗੁਰਦੁਆਰਾ ਸਾਹਿਬ ਗਿਆ ਤਾਂ ਉੱਥੇ ਸਿਰਫ ਗਿਣੀ ਚੁਣੀ ਸੰਗਤ ਹੀ ਸੀ। ਇਹ ਦੇਖ ਕੇ ਮੇਰੇ ਦਿਲ ਨੂੰ ਬਹੁਤ ਦੁੱਖ ਹੋਇਆ। ਐਤਵਾਰ ਦਾ ਦਿਨ ਹੋਣ ਦੇ ਬਾਵਜੂਦ ਵੀ ਇੰਨੀ ਘੱਟ ਸੰਗਤ। ਇੱਕ ਤਾਂ ਇਸ ਦਾ ਕਾਰਨ ਦੱਸੋ ਅਤੇ ਦੂਸਰਾ ਇਸ ਦਾ ਹੱਲ ਦੱਸੋ। ਨਾਲੇ ਕੁਝ ਦਿਨ ਪਹਿਲਾਂ ਇੱਕ ਵੀਰ ਨੇ ਈਮੇਲ ਕੀਤੀ ਸੀ ਕੈਨੇਡਾ ਵਿੱਚ ਖਾਲਿਸਤਾਨ ਦੇ ਬੈਨਰਸ ਬਾਰੇ। ਮੈਂ ਸੋਚਿਆ ਕਿਉਂ ਨਾ ਅਸੀਂ ਪੰਜਾਬ ਵਿੱਚ ਇਹ ਕੰਮ ਸ਼ੁਰੂ ਕਰੀਏ। ਜੇ ਗੁਰੂ ਸਾਹਿਬ ਬਖਸ਼ਿਸ਼ ਕਰਨ ਤਾਂ ਪੰਜਾਬ ਦੇ ਪਿੰਡਾਂ ਵਿੱਚ ਖਾਲਿਸਤਾਨ ਦੇ ਬੈਨਰਸ ਲਗਵਾਉਣੇ ਸ਼ੁਰੂ ਕਰੀਏ, ਕਿਉਂਕਿ ਜਦੋਂ ਸੰਗਤ ਰੋਜ਼ ਆਵੇਗੀ ਤਾਂ ਉਹ ਬੈਨਰਸ ਰੋਜ਼ ਦੇਖਣਗੇ ਤਾਂ ਜੋ ਇਹ ਦਿਲ 'ਚ ਤਾਂ ਮਹਿਸੂਸ ਕਰਦੇ ਹਨ ਕੁਝ ਕੌਮ ਦੇ ਘਰ ਬਾਰੇ, ਪਰ ਸਰਕਾਰ ਦੇ ਡਰ ਨਾਲ ਨਹੀਂ ਬੋਲਦੇ। ਇੱਕ ਤਾਂ ਇਹਨਾਂ ਨੂੰ ਪਤਾ ਲੱਗੂ ਕਿ ਗੱਲ ਅਜੇ ਮੁੱਕੀ ਨਹੀਂ ਹੈ। ਸ਼ਾਇਦ ਗੁਰੂ ਸਾਹਿਬ ਉਹਨਾਂ ਤੇ ਮਿਹਰ ਕਰ ਦੇਣ ਤੇ ਇਹ ਕਾਫਲਾ ਤਿਆਰ ਹੋ ਸਕੇ। ਅਸੀਂ ਤਾਂ ਬਸ ਪੰਜਾਬ ਵਿੱਚ ਵੀ ਤੁਹਾਡੇ ਆਜ਼ਾਦ ਸਿੱਖਾਂ ਵਾਂਗ ਖਾਲਿਸਤਾਨ ਦੀ ਇੱਕ ਲਹਿਰ ਪੈਦਾ ਕਰਨੀ ਚਾਹੁੰਦੇ ਹਾਂ ਕਿ ਲੋਕਾਂ ਦੇ ਦਿਲਾਂ 'ਚੋਂ ਡਰ ਨਿਕਲੇ। ਜਦੋਂ ਪੰਜਾਬ 'ਚ ਹਰ ਬੱਚੇ, ਬਜ਼ੁਰਗ, ਨੌਜਵਾਨ ਦੀ ਜ਼ੁਬਾਨ ਤੇ ਖਾਲਿਸਤਾਨ ਆ ਗਿਆ, ਸਰਕਾਰ ਕਿਹਨੂੰ ਅੰਦਰ ਡਕੇਗੀ। ਅਤੇ ਅਸੀਂ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਇਹ ਵੀ ਸਲਾਹ ਦੇਵਾਂਗੇ ਕਿ ਕੋਈ ਸਰਕਾਰੀ ਬੰਦਾ ਖਾਲਿਸਤਾਨ ਦੇ ਬੈਨਰ ਲਈ ਜੇ ਤੁਹਾਨੂੰ ਕੁਝ ਕਹਿੰਦਾ ਹੈ ਤਾਂ ਤੁਸੀਂ ਇਹ ਕਹਿ ਦੇਣਾ ਕਿ ਇਹ ਗੁਰੂ ਘਰ ਤਾਂ ਸੰਗਤ ਦਾ ਹੈ, ਅਸੀਂ ਤਾਂ ਸੇਵਾਦਾਰ ਹਾਂ, ਇਸ ਬਾਰੇ ਸੰਗਤ ਨੂੰ ਪੁੱਛੋ। ਸਰਕਾਰ ਕਿਸ ਤੇ ਕੀ ਕੇਸ ਬਣਾਏਗੀ, ਇਸ ਨਾਲ ਗੁਰਦੁਆਰਾ ਕਮੇਟੀ ਨੂੰ ਵੀ ਕੋਈ ਡਰ ਨਹੀਂ ਅਤੇ ਸੰਗਤ ਨੂੰ ਵੀ ਕੁਝ ਕਹਿ ਨਹੀਂ ਸਕਦੇ। ਤੁਸੀਂ ਇਸ ਬਾਰੇ ਆਪਣੇ ਵਿਚਾਰ ਦੱਸੋ। ਹੈ ਡਾਕਟਰ ਸਾਹਿਬ। ਦੇਖੋ, ਅਗੇਨ ਰਾ ਇਮੋਸ਼ਨਸ, ਜਿਵੇਂ ਮੈਂ ਕਿਹਾ ਕਿ ਜਜ਼ਬਾਤ ਨੇ ਜੀ। ਵੀਰ ਪਵਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਲਿਖਿਆ ਜੀ। ਪਹਿਲਾਂ ਤਾਂ ਵੀਰ ਪਵਨਦੀਪ ਸਿੰਘ ਜੀ, ਪਿੰਡ ਤੁਹਾਡੇ ਪਾਠ ਦਾ ਭੋਗ ਤੁਸੀਂ ਰੱਖਿਆ ਹੈ, ਅਖੰਡ ਪਾਠ ਸਾਹਿਬ ਰੱਖਿਆ ਹੈ ਜੀ। ਸੰਗਤ ਨਹੀਂ ਆਈ। ਹੁਣ ਮੈਂ ਤੁਹਾਨੂੰ 16,000 ਮੀਲ ਦੂਰ ਤੋਂ ਕਿਵੇਂ ਦੱਸ ਸਕਦਾ ਕਿ ਵੀ ਸੰਗਤ ਤੁਹਾਡੇ ਪਿੰਡ ਕਿਉਂ ਨਹੀਂ ਆਈ। ਜੀ ਜੀ। ਹਾਂਜੀ, ਤੇ ਉਹਦਾ ਹੱਲ ਵੀ ਤੁਹਾਡੇ ਕੋਲ ਹੈ ਜੀ। ਸੋ ਦੋਵੇਂ ਤਿੰਨੇ ਗੱਲਾਂ ਹੁੰਦੀਆਂ ਨੇ। ਕਈ ਵਾਰ ਜਿਹੜੇ ਪ੍ਰੋਗਰਾਮਾਂ 'ਚ ਅਸੀਂ ਉਤਸ਼ਾਹ ਲੈਂਦੇ ਹਾਂ, ਇਸ ਗੱਲ ਨੂੰ ਯਕੀਨੀ ਬਣਾਓ, ਤੁਸੀਂ ਨੌਜਵਾਨ ਹੋ ਜੀ, ਕਿ ਆਪਣੇ ਪਿੰਡ ਦੇ ਨੌਜਵਾਨਾਂ ਦਾ ਇੱਕ ਜਥਾ ਬਣਾਓ, ਜਿਹੜੇ ਖਾਸ 4 5 6 ਕੋਈ ਜਿਹੜੇ ਨੇ ਦਿਨ ਚੁਣ ਲਓ ਸਾਲ ਦੇ, ਭਾਵੇਂ ਘੱਟ ਚੁਣੋ, ਜਿਨ੍ਹਾਂ ਨੂੰ ਤੁਸੀਂ ਚੰਗੇ ਸਮਾਗਮਾਂ ਦੇ ਤੌਰ ਤੇ ਮਨਾਓ। ਜੀ। ਪਿੰਡ ਦੇ ਵਿੱਚ ਉਤਸ਼ਾਹ ਪੈਦਾ ਕਰੋ, ਪੂਰੀ ਸੇਵਾ ਕਰੋ, 2-3 ਦਿਨ ਚੰਗੇ ਰਾਗੀ, ਢਾਡੀ, ਸਪੀਕਰ ਸੱਦੋ। ਜੀ। ਪਿੰਡ ਦੀ ਸੰਗਤ ਨੂੰ ਵੀ ਹੋਏ ਕਿ ਬਾਹਰੋਂ ਵੀ ਆਉਣਾ ਹੈ ਕਿਸੇ ਨੇ, ਸੰਗਤ ਦਾ ਇਕੱਠ ਹੁੰਦਾ ਹੈ, ਇਹ ਤਾਂ ਨਹੀਂ ਹੈ। ਜੀ ਜੀ। ਹੁਣ ਤੁਸੀਂ ਇਹ ਮੈਨੂੰ ਪੁੱਛੋ ਕਿ ਵੀ ਮੈਂ ਹੁਣ ਤੁਹਾਡੇ ਅੱਡ ਜਿਹੜੀਆਂ ਪੱਤੀਆਂ ਨੇ ਉਹਨਾਂ ਦੀ ਲਿਸਟ ਚੋਂ ਤਾਂ ਦੇਖ ਨਹੀਂ ਸਕਣਾ ਵੀ ਕਿਹੜੀ ਪੱਤੀ ਵਾਲਾ ਆਇਆ ਕਿਹੜਾ ਨਹੀਂ ਆਇਆ। ਜੀ ਜੀ। ਬਾਕੀ ਬੈਨਰ ਵਾਲੀ ਗੱਲ ਹੈ, ਤੁਹਾਡੀ ਗੱਲ ਤਾਂ ਬਹੁਤ ਚੰਗੀ ਹੈ ਕਿ ਵੀ ਤੁਸੀਂ ਅਖੀਰ 'ਚ ਇਹ ਵੀ ਕਿਹਾ ਕਿ ਵੀ ਉਹਨਾਂ ਨੂੰ ਮੈਨੇਜਮੈਂਟ ਵਾਲੇ ਕਹਿ ਦੇਣ ਪੁਲਿਸ ਨੂੰ ਕਿ ਜੀ ਅਸੀਂ ਤਾਂ ਲਾਏ ਨਹੀਂ, ਸੰਗਤ ਨੇ ਲਾਏ ਨੇ। ਜੀ। ਸੋ ਤੁਸੀਂ ਅਜੇ ਜ਼ਬਰ ਦੇਖਿਆ ਨਹੀਂ ਹੈ ਪੁਲਿਸ ਦਾ ਜਾਂ ਸਿਸਟਮ ਦਾ, ਜਿੱਥੇ ਕਿ ਬਿਨਾਂ ਕੋਈ ਕਿਹਾ ਚੁੱਕ ਕੇ ਅੰਦਰ ਦਿੱਤਾ ਜਾਂਦਾ ਹੈ, ਝੂਠੇ ਕੇਸਾਂ 'ਚ ਫਸਾਇਆ ਜਾਂਦਾ ਹੈ। ਜੀ। ਇਵੇਂ ਹੋ ਜਾਏ ਤੇ ਬਹੁਤ ਚੰਗੀ ਗੱਲ ਹੈ। ਆਈਡੀਅਲ ਸਿਚੁਏਸ਼ਨ ਹੈ ਕਿ ਵੀ ਹਰ ਗੁਰਦੁਆਰੇ 'ਚ ਬੈਨਰ ਲੱਗਾ ਹੋਏ, ਜੀ ਜੀ, ਲੈ ਜਾਣ ਜਿੰਨਿਆਂ ਨੂੰ ਲਿਜਾਣਾ, ਮੈਨੇਜਮੈਂਟ ਨੂੰ ਵੀ ਲੈ ਜਾਣ, ਮੈਨੇਜਮੈਂਟ ਕਹੇ ਜੀ ਲੈ ਜਾਓ। ਜੀ ਜੀ। ਵੀ ਸਾਨੂੰ ਤਾਂ ਤੁਹਾਡੇ ਸੁਪਰੀਮ ਕੋਰਟ 'ਚ ਵੀ ਹੱਕ ਮਿਲਿਆ ਹੋਇਆ ਕਿ ਵੀ ਅਸੀਂ ਪੀਸਫੁਲੀ ਗੱਲ ਕਰ ਸਕਦੇ ਹਾਂ। ਜੀ। ਪਰ ਐਵੇਂ ਹੁੰਦਾ ਨਹੀਂ। ਔਰ ਤੁਸੀਂ ਵੀ ਜ਼ਰਾ ਧਿਆਨ ਨਾਲ ਆਪਣਾ ਜਿਹੜਾ ਵੀ ਕਾਰਵਾਈ ਤੁਸੀਂ ਕਰਦੇ ਹੋ ਜਾਂ ਕਰੋਗੇ, ਕਿਉਂਕਿ ਅਜੇ ਤੱਕ ਤੁਸੀਂ ਸਲਾਹਾਂ ਜ਼ਿਆਦਾ ਕਰਦੇ ਹੋ ਜੀ, ਤੇ ਜਦੋਂ ਕਰਨ ਲੱਗੋਗੇ ਫਿਰ ਜਿਹੜਾ ਤੁਹਾਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ। ਜੀ। ਸੋ ਅਸੀਂ ਸਮਝਦੇ ਹਾਂ ਵੀ ਤੁਹਾਡੇ ਵਿਚਾਰ ਬਹੁਤ ਚੰਗੇ ਨੇ ਜੀ, ਤੇ ਥਾਂ ਥਾਂ ਤੇ ਤੁਸੀਂ ਦਿਲੋਂ ਚਾਹੁੰਦੇ ਹੋ ਖਾਲਿਸਤਾਨ ਦੀ ਇੱਕ ਲਹਿਰ ਬਣੇ। ਜੀ। ਪਰ ਜਿਸ ਕਿਸਮ ਦਾ ਮਾਹੌਲ ਹੈ ਉੱਥੇ, ਜਿਨ੍ਹਾਂ ਦੇ ਉੱਤੇ ਕੇਸ ਬਣੇ ਹੋਏ ਨੇ, ਸਰ ਸਿਮਰਨਜੀਤ ਸਿੰਘ ਮਾਨ ਹੋਣ, ਭਾਈ ਦਲਜੀਤ ਸਿੰਘ ਬਿੱਟੂ ਹੋਣ, ਭਾਈ ਕੁਲਬੀਰ ਸਿੰਘ ਬੜਾ ਪਿੰਡ ਹੋਣ, ਜੀ, ਇਹਨਾਂ ਨੇ ਤਾਂ ਜੇ ਖਾਲਿਸਤਾਨ ਦੇ ਬੈਨਰ ਵੀ ਨਹੀਂ ਸੀ ਲਾਏ। ਇਹਨਾਂ ਨੇ ਤਾਂ ਕਿਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕੀਤੀ, ਜਾਂ ਥੋੜੇ ਬਹੁਤ ਸਮਾਗਮ, ਜਾਂ ਜਿਹੜੇ ਈਵਨ ਹੁਕਮਨਾਮੇ ਅਕਾਲ ਤਖਤ ਸਾਹਿਬ ਤੋਂ ਨੇ ਕੂੜ ਸੌਦੇ ਵਾਲੇ ਦੇ ਖਿਲਾਫ, ਉਹਦੇ 'ਚ ਚੁੱਕ ਕੇ ਅੰਦਰ ਦਿੱਤੇ ਹੋਏ ਨੇ। ਸੋ ਉੱਥੇ ਗੁਰਦੁਆਰਾ ਕਮੇਟੀਆਂ ਜਾਂ ਤੁਹਾਡੀਆਂ ਪੰਚਾਇਤਾਂ ਜਾਂ ਨੁਮਾਇੰਦਿਆਂ 'ਚ ਇੰਨਾ ਦਮ ਨਹੀਂ ਹੈ। ਉਹ ਤਾਂ ਬਹੁਤ ਸਾਰੇ ਬਾਦਲਕਿਆਂ ਦੇ ਜਿਹੜੇ ਨੇ ਕਾਰਕੁਨ ਬਣੇ ਹੋਏ ਨੇ। ਸੋ ਤੁਸੀਂ ਅਵੇਅਰਨੈਸ ਪੈਦਾ ਕਰੋ ਆਪਣੇ ਯੰਗਸਟਰਸ ਦੇ ਨਾਲ ਮਿਲ ਕੇ, ਔਰ ਇਹੀ ਮੇਰਾ ਖਿਆਲ ਹੈ ਕਿ ਵੀ ਇਸ ਗੱਲ ਦਾ ਹੱਲ ਹੋਏਗਾ।
ਜੀ ਡਾਕਟਰ ਸਾਹਿਬ, ਅਸੀਂ ਹੁਣ ਆਪਣੇ ਪ੍ਰੋਗਰਾਮ ਦਾ ਸਮੇਂ ਨੂੰ ਦੇਖਦੇ ਹੋਏ ਈਮੇਲ ਦਾ ਸਿਲਸਿਲਾ ਇੱਥੇ ਬੰਦ ਕਰਦੇ ਹਾਂ ਤੇ ਹੁਣ ਅਸੀਂ ਸਵਾਲ ਜਵਾਬ ਵੱਲ ਵਧਦੇ ਹਾਂ। ਅੱਜ 11 ਜੁਲਾਈ 2013 28 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ ਕੀ ਹੈ। ਦੇਖੋ 1675 ਚ ਗੁਰੂ ਤੇਗ ਬਹਾਦਰ ਸਾਹਿਬ ਅੱਜ ਦੇ ਦਿਨ 11 ਜੁਲਾਈ 1675 ਨੂੰ ਦਿੱਲੀ ਵਾਸਤੇ ਰਵਾਨਾ ਹੋਏ। ਜੂਨ 84 ਚ ਘੱਲੂਘਾਰਾ ਸਰਕਾਰ ਨੇ ਵਰਤਾਇਆ, ਬਹੁਤ ਜ਼ੁਲਮ ਕੀਤਾ ਤੇ ਉਹਨੂੰ ਜਸਟੀਫਾਈ ਕਰਨ ਲਈ, ਨਿਆਂ ਸੰਗਤ ਠਹਿਰਾਉਣ ਲਈ 1984 11 ਜੁਲਾਈ ਨੂੰ ਇੰਦਰਾ ਗਾਂਧੀ ਨੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਵਾਈਟ ਪੇਪਰ ਜਿਹੜਾ ਸਿੱਖਾਂ ਦੇ ਖਿਲਾਫ ਸੀ ਔਰ ਕੂੜ ਦਾ ਪਲੰਦਾ ਸੀ, ਝੂਠ ਦਾ ਜੀ, ਔਰ ਉਹਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ। ਈਵਨ ਅਟਲ ਬਿਹਾਰੀ ਵਾਜਪਾਈ, ਹੁਣ ਤਾਂ ਉਹ ਬਿਲਕੁਲ ਸੀਨਾਈਲ ਹੋਇਆ ਹੈ, ਉਹਨੂੰ ਪਤਾ ਹੀ ਨਹੀਂ ਹੈ, ਸੁੱਧ ਬੁੱਧ ਨਹੀਂ ਹੈ ਜੀ, ਉਹਨੇ ਫਿਰ ਬੜੀ ਧੂਆਂਧਾਰ ਤਕਰੀਰ ਕਰਕੇ ਦੁਰਗਾ ਮਾਤਾ ਔਰ ਇੰਦਰਾ ਗਾਂਧੀ ਦੀ ਔਰ ਫੌਜੀਆਂ ਦੀ ਬਹਾਦਰੀ ਦੀ ਤਾਰੀਫ ਕੀਤੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1376 ਦੇ ਵਿੱਚ ਇੰਗਲੈਂਡ ਦੇ ਵਿੱਚ ਪਹਿਲੀ ਗੁੱਡ ਪਾਰਲੀਮੈਂਟ ਜਿਹਨੂੰ ਨਾਂ ਦਿੱਤਾ ਗਿਆ, ਉਸ ਦੀ ਮੀਟਿੰਗ ਹੋਈ ਜੀ। 1573 ਦੇ ਵਿੱਚ ਪੋਪ ਕਲੀਮੈਂਟ 6ਵਾਂ ਜਿਹੜਾ ਸੀ, ਉਹਨੇ ਇੰਗਲੈਂਡ ਦਾ ਬਾਦਸ਼ਾਹ ਸੀ ਕਿੰਗ ਹੈਨਰੀ, ਕਿਉਂਕਿ ਕੈਥੋਲਿਕ ਈਸਾਈਅਤ ਦੇ ਵਿੱਚ ਡਾਈਵੋਰਸ ਨਹੀਂ ਹੋ ਸਕਦਾ। ਉਹ ਕਹਿੰਦੇ ਨੇ ਵੀ ਇੱਕ ਵਾਰੀ ਸਬੰਧ ਜੋ ਹੈਵਨ 'ਚ ਬਣਦਾ ਹੈ ਜੀ, ਤੇ ਉਹਨੇ ਡਾਈਵੋਰਸ ਕੀਤਾ ਤੇ ਫਿਰ ਜ਼ਬਰਦਸਤੀ ਉਹਨੇ ਅੱਗੋਂ ਜਿਹੜਾ ਆਪਣਾ ਚਰਚ ਹੀ ਸ਼ੁਰੂ ਕਰ ਲਿਆ, ਚਰਚ ਆਫ ਇੰਗਲੈਂਡ, ਜਿਹਦੀ ਹੁਣ ਰਾਣੀ ਮੁਖੀ ਹੁੰਦੀ ਹੈ। ਤੇ ਅੱਜ ਦੇ ਦਿਨ ਪੋਪ ਕਲੀਮੈਂਟ 6ਵੇਂ ਨੇ ਉਸ ਅੰਗਰੇਜ਼ੀ ਰਾਜੇ ਕਿੰਗ ਹੈਨਰੀ ਨੂੰ ਐਕਸਕਮਿਊਨੀਕੇਟ ਕਰ ਦਿੱਤਾ, ਈਸਾਈਅਤ ਚੋਂ ਬਾਹਰ ਕੱਢਿਆ, ਪਰ ਉਹਨੇ ਆਪਣਾ ਚਰਚ ਸ਼ੁਰੂ ਕਰ ਲਿਆ। ਅੱਜ ਵੀ ਚਰਚ ਆਫ ਇੰਗਲੈਂਡ ਇੱਕ ਅੱਡ ਚਰਚ ਹੈ ਜੀ। 1799 ਦੇ ਵਿੱਚ US ਮੈਰੀਨ ਕਾਰਪਸ, ਜਿਹੜੀ ਅਮਰੀਕਾ ਦੀ ਬੜੀ ਪ੍ਰਾਈਡ ਵਾਲੀ ਫੋਰਸ ਹੈ, ਉਸ ਦੀ ਸ਼ੁਰੂਆਤ ਹੋਈ ਜੀ। 1899 ਦੇ ਵਿੱਚ ਤਿਜੁਆਨਾ, ਜਿਹੜਾ ਮੈਕਸੀਕੋ ਬਾਰਡਰ ਤੇ ਹੈ, ਮੈਂ ਸ਼ਹਿਰ ਇਸ ਲਈ ਇਹ ਚੁਣਿਆ ਕਿ ਇੱਥੋਂ ਬਹੁਤ ਸਾਰੇ ਆਪਣੇ ਜਿਹੜੇ ਇਲੀਗਲੀ ਮੈਕਸੀਕੋ ਤੋਂ ਲੋਕ ਆਏ ਨੇ, ਤਿਜੁਆਨਾ ਤੋਂ ਕ੍ਰਾਸ ਕਰਦੇ ਨੇ ਜੀ। ਸੋ ਐਜ਼ ਏ ਸਿਟੀ 1899 ਚ ਹੋਂਦ ਚ ਆਇਆ। 1934 ਦੇ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਫਰੈਂਕਲਿਨ ਰੂਜ਼ਵੈਲਟ ਨੇ ਪਹਿਲੀ ਵਾਰ ਪਨਾਮਾ ਨਹਿਰ ਨੂੰ ਕ੍ਰਾਸ ਕੀਤਾ। ਸਾਡੇ ਨਿਊਯਾਰਕ ਦਾ ਜਿਹੜਾ ਟ੍ਰਾਈਬੋਰੋ ਬ੍ਰਿਜ ਹੈ, ਜਿਹਦਾ ਨਾਂ ਹੁਣ ਕੈਨੇਡੀ ਦੇ ਭਰਾ ਦੇ ਨਾਂ ਤੇ ਹੈ, ਜਿਹੜਾ ਕਿ ਮੈਨਹਟਨ, ਬ੍ਰੌਂਕਸ ਔਰ ਕੁਈਨਜ਼ ਨੂੰ ਲਿੰਕ ਕਰਦਾ ਹੈ, 1936 ਦੇ ਵਿੱਚ ਖੁੱਲ੍ਹਿਆ ਜੀ। 1955 ਦੇ ਵਿੱਚ ਅਮਰੀਕਨ ਕਾਂਗਰਸ ਨੇ ਇਹ ਆਥੋਰਾਈਜ਼ ਕੀਤਾ ਕਿ ਜਿਹੜੀ US ਕਰੰਸੀ ਹੈ, ਡਾਲਰਸ ਨੇ, ਇਹਨਾਂ ਦੇ ਉੱਤੇ ਇਹ ਇਨਸਕ੍ਰਿਪਸ਼ਨ ਹੋਏਗੀ, ਇਨ ਗੋਡ ਵੀ ਟਰਸਟ ਜੀ। ਡਾਲਰ ਦੇਖੋ ਤਾਂ ਉੱਤੇ ਹੁੰਦਾ ਹੈ ਕਿ ਵੀ ਹਾਲਾਂਕਿ ਅਮਰੀਕਾ ਚਰਚ ਐਂਡ ਸਟੇਟ ਸੈਪਰੇਟ ਹੈ, ਪਰ ਇਹ 1955 ਚ ਕਾਂਗਰੈਸ਼ਨਲ ਅਥਾਰਟੀ ਉਹਨਾਂ ਨੂੰ ਦਿੱਤੀ ਗਈ। 1962 ਦੇ ਵਿੱਚ ਪਹਿਲੀ ਟਰਾਂਸ ਐਟਲਾਂਟਿਕ TV ਟਰਾਂਸਮਿਸ਼ਨ ਹੋਈ ਵਾਇਆ ਸੈਟੇਲਾਈਟ ਜੀ। ਹੁਣ ਤਾਂ ਕੱਲੇ ਦੇ ਫੋਨ 'ਚ ਕਈ ਕੁਝ ਨਿਕਲਦਾ, ਜਿਹਨਾਂ ਪਤਾ ਹੀ ਨਹੀਂ ਹੈ ਵੀ ਕਿੰਨੇ ਫੀਚਰ ਨੇ। ਸੋ ਇਹ ਮੇਜਰ ਵਰਲਡ ਹਿਸਟਰੀ ਦੀਆਂ ਘਟਨਾਵਾਂ ਨੇ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਸਿੱਖ ਹਿਸਟਰੀ ਤੇ ਵਰਲਡ ਹਿਸਟਰੀ ਬਾਰੇ ਜਾਣੂ ਕਰਾਇਆ। ਤਾਂ ਹੁਣ ਅਸੀਂ ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।